ਕਾਈਂਡ ਆਫ ਭਾਰਤ ਨੂੰ ਉਹਨਾਂ ਨੇ ਇੰਡੀਕੇਸ਼ਨ ਵੀ ਦਿੱਤੀ ਕਿ ਬਈ ਹੁਣ ਜਿਹੜੀ ਤੁਸੀਂ ਬਗਾਨੀ ਸ਼ਹਿ ਦੇ ਉੱਤੇ ਭੂਤਰੇ ਹੋਏ ਸੀ, ਚਾਂਬਲ ਰਹੇ ਸੀ, ਹੁਣ ਥੋੜ੍ਹਾ ਜਿਹਾ ਕੂਲ ਡਾਊਨ, ਕਾਮ ਡਾਊਨ, ਕਿ ਹਿਊਮੈਨਿਟੇਰੀਅਨ ਕ੍ਰਾਈਸਿਸ, ਕੈਟਾਸਟ੍ਰੋਫੀ ਦੇ ਚੱਲਦਿਆਂ ਵੀ ਜਿਵੇਂ ਉੱਥੇ ਪਹੁੰਚ ਕੇ ਯੂਨਾਈਟਿਡ ਸਿੱਖਸ, ਖਾਲਸਾ ਏਡ, ਸਿੱਖਸ ਫਾਰ ਜਸਟਿਸ, ਸਿੱਖਾਂ ਨੇ ਆਪਣਾ ਫਰਜ਼ ਵੀ ਨਿਭਾਇਆ, ਜਿਵੇਂ ਉਹਨਾਂ ਨੇ ਬਾਲਾਕੋਟ ਔਰ ਦੂਸਰਾ ਕੀਤਾ। ਅਸੀਂ ਸਭ ਤੋਂ ਅਗਲਿਆਂ 'ਚੋਂ ਸੀ ਜਿਹਨਾਂ ਅੱਗੇ ਫਰੰਟ 'ਤੇ ਆ ਕੇ, ਜਿਹਦੇ 'ਚ ਕਿ ਅਸੀਂ ਨਾ ਸਿਰਫ ਭਾਰਤ ਨੂੰ ਐਕਸਪੋਜ਼ ਕੀਤਾ ਉਸ ਸਾਰੇ ਦੇ ਲਈ, ਅਸੀਂ ਕਿਹਾ ਕਿ ਵੀ ਇਹ ਇੱਕ ਖਤਰਨਾਕ ਰੁਝਾਨ ਹੈ। ਔਰ ਇਸੇ ਤਰ੍ਹਾਂ ਅਸੀਂ ਬੇਸ਼ੱਕ TV 84 ਤਾਂ 10 ਸਾਲ ਪਹਿਲਾਂ ਸ਼ੁਰੂ ਹੋਇਆ, ਜਦੋਂ 2003 ਦੇ ਵਿੱਚ ਅਮਰੀਕਾ ਨੇ ਇਰਾਕ ਦੀ ਸੋਵਰਨਿਟੀ ਵਾਇਓਲੇਟ ਕਰਕੇ ਉੱਥੇ ਫੌਜ, ਅਸੀਂ ਇਵੇਂ ਹੀ ਅਪੋਜ਼ ਕੀਤਾ ਸੀ ਜਿਵੇਂ ਅੱਜ ਕੀਤਾ। ਹਾਂ, ਅਸੀਂ ਇਹ ਜ਼ਰੂਰ ਦੇਖਣਾ ਕਿਸੇ ਵੀ ਸਿਚੁਏਸ਼ਨ 'ਚੋਂ ਕਿ ਵੀ ਸਿੱਖ ਕੌਮ ਦਾ ਇੰਟਰਸਟ ਕਿੱਥੇ ਲਾਈ ਕਰਦਾ, ਉਹ ਸਾਡੀ ਪਹਿਲ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਚੀਆਂ ਕਹਿੰਦੇ ਹਾਂ। ਸੋ ਹੁਣ ਆਪਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਮੁੱਦੇ ਤੇ ਚੀਨ ਵੱਲੋਂ ਖੁੱਲ੍ਹ ਕੇ ਰੂਸ ਦੀ ਹਮਾਇਤ ਕੀਤੀ ਗਈ। ਭਾਰਤ ਦੁਬਦਾ ਵਿੱਚ ਫਸਿਆ, ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਕ੍ਰਿਟਿਸਿਜ਼ਮ ਦਾ ਸ਼ਿਕਾਰ ਹੋਇਆ। ਸੋ 11 ਮਾਰਚ ਨੂੰ ਚੀਨ ਅਤੇ ਭਾਰਤ ਵਿਚਾਲੇ ਸਰਹੱਦੀ ਟਕਰਾਅ ਨੂੰ ਲੈ ਕੇ ਗੱਲਬਾਤ ਦਾ 15ਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਔਰ ਚੰਗਾ ਹੋਵੇਗਾ ਕਿ ਭਾਰਤ ਚੀਨ ਨਾਲ ਟਕਰਾਅ ਦੀ ਥਾਂ ਮਿਲਵਰਤਨ ਦਾ ਜਿਹੜਾ ਰਸਤਾ ਉਹ ਚੁਣੇ। ਸੋ ਭਾਰਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਗਾਨੇ ਲਾਰਿਆਂ ਤੇ ਪਾਸੜ ਬਣਵਾਉਣ ਵਾਲੇ ਮੂਰਖਾਂ ਵਿੱਚ ਗਿਣੇ ਜਾਂਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਕਰੰਟ ਜੋ ਯੂਕਰੇਨ ਦੇ ਵਿੱਚ ਪਿਛਲੇ 2 ਹਫ਼ਤੇ ਤੋਂ ਚੱਲ ਰਿਹਾ ਹੈ, ਉਹਨੇ ਦੁਨੀਆ ਦੇ ਵਿੱਚ ਨਵੇਂ ਪੈਰਾਮੀਟਰ ਸੈੱਟ ਕੀਤੇ ਨੇ ਆਉਣ ਵਾਲੇ ਪੀਰੀਅਡ 'ਚ। ਜਿਹੜੇ ਅੱਡ-ਅੱਡ ਬਲੌਕਸ ਨੇ, ਇੱਕ ਤਾਂ ਇਸ ਨੇ ਇਹ ਭਰਮ ਵੀ ਤੋੜ ਦਿੱਤਾ ਹੈ, ਜਿਵੇਂ ਇਹ ਕਿਹਾ ਜਾਣ ਲੱਗ ਗਿਆ ਸੀ ਕਿ ਜੀ ਦੁਨੀਆ ਮਲਟੀਪੋਲਰ ਹੋ ਰਹੀ ਹੈ, ਕਿ ਜੀ ਅੱਡ-ਅੱਡ ਡਿਫਰੈਂਟ ਜਿਹੜੇ ਪਾਵਰਸ ਉੱਭਰ ਰਹੀਆਂ ਨੇ। ਲੇਕਿਨ ਜਦੋਂ ਅਮਰੀਕਾ ਨੇ ਚਾਈਨਾ ਨੂੰ ਘੇਰਨ ਦੀ ਨੀਤੀ ਅਪਣਾਈ, ਬੇਸ਼ੱਕ ਉਹ ਸ਼ੁਰੂ ਤਾਂ ਓਬਾਮਾ ਪੀਰੀਅਡ ਤੋਂ ਹੀ ਹੋ ਗਈ ਸੀ, ਲੇਕਿਨ ਟਰੰਪ ਐਡਮਿਨਿਸਟ੍ਰੇਸ਼ਨ ਨੇ ਬੜਾ ਕਲੀਅਰਲੀ ਬਿਲਕੁਲ ਹੌਸਟਾਈਲ ਲਾਈਨ ਰੱਖੀ, ਔਰ ਬਾਈਡਨ ਨੇ ਆਉਂਦਿਆਂ ਆਪਣੇ ਪਹਿਲੇ ਸਾਲ ਦੇ ਵਿੱਚ ਹੀ ਉਸੇ ਲਾਈਨ ਨੂੰ ਅਡੋਪਟ ਕੀਤਾ। ਅਤੇ ਉਦੋਂ ਇਹ ਲੱਗਣ ਲੱਗ ਗਿਆ ਸੀ ਕਿ ਜੀ ਟੂ ਪੋਲਰ ਜਾਂ ਫਿਰ ਉਹ ਜਿਹੜਾ ਸੁਪਰ ਪਾਵਰ ਪਾਰਟ ਅਮਰੀਕਾ ਆਲਰੇਡੀ ਜਿਹੜਾ $45 ਟ੍ਰਿਲੀਅਨ ਦੀ ਇਕੋਨਮੀ ਦੇ ਨਾਲ ਐਸਟੈਬਲਿਸ਼ਡ ਹੈ, ਚਾਈਨਾ $15 ਟ੍ਰਿਲੀਅਨ ਦੀ ਇਕੋਨਮੀ ਨਾਲ ਨੈਕਸਟ ਮੂਵਿੰਗ ਜਿਹੜੀ ਹੈ ਸੁਪਰ ਫਾਈਨੈਂਸ਼ੀਅਲ ਔਰ ਮਿਲੀਟਰੀ ਪਾਵਰ ਹੈ। ਔਰ ਇਸ ਸਾਰੇ 'ਚੋਂ ਕਿਉਂਕਿ ਰਸ਼ੀਆ ਨੂੰ ਆਲਮੋਸਟ ਜਿਸ ਕਿਸਮ ਦਾ ਯੂਕਰੇਨ ਦੇ ਨਾਲ ਔਰ ਨੈਟੋ ਬਾਰੇ ਨੀਤੀ ਬਾਈਡਨ ਨੇ ਵੀ ਐਗਰੈਸਿਵਲੀ ਲਿਆਂਦੀ, ਉਹ ਇਹ ਸਮਝਦੇ ਹੀ ਸੀ ਕਿ ਵੀ ਰਸ਼ੀਆ ਜਿਹੜਾ ਹੁਣ ਉਨਾ ਵੱਡਾ ਚੈਲੰਜ ਨਹੀਂ ਹੈ, ਇਸ ਲਈ ਉਹਨਾਂ ਨੇ ਸਾਰਾ ਫੋਕਸ ਚਾਈਨਾ ਦੇ ਉੱਤੇ ਕੀਤਾ ਸੀ। ਹੁਣ ਇਸ ਸਾਰੇ 'ਚੋਂ ਇੱਕ ਨਵੀਂ ਲਾਈਨ ਜਿਹੜੀ ਉੱਭਰੀ ਹੈ ਕਿ ਰਸ਼ੀਆ ਨੇ ਆਪਣੇ ਆਪ ਨੂੰ ਐਸਰਟ ਕੀਤਾ ਹੈ ਯੂਰਪ ਦੇ ਵਿੱਚ, ਔਰ ਚਾਈਨਾ ਜਿਹੜਾ ਕਿ ਬਿਲਕੁਲ ਸੀਰੀਅਸਲੀ ਇਹ ਸਾਰੇ ਨੂੰ ਵਾਚ ਰਿਹਾ ਸੀ, ਜਿਹੜਾ ਹਾਲਾਂਕਿ ਉਹ ਬਿਲਕੁਲ ਸੋਲਿਡਲੀ ਖਲੋਤਾ ਸੀ ਰਸ਼ੀਆ ਦੇ ਨਾਲ, ਪਰ ਜਿਵੇਂ ਉਹਨੇ UN ਸਿਕਿਉਰਿਟੀ ਕੌਂਸਲ ਦੀ ਵੋਟਸ ਵੀ ਐਬਸਟੇਨ ਕੀਤਾ ਔਰ UN ਜਨਰਲ ਅਸੈਂਬਲੀ 'ਚ ਵੀ ਐਬਸਟੇਨ ਕੀਤਾ, ਹਿਊਮਨ ਰਾਈਟ ਕੌਂਸਲ ਦੀ ਮੀਟਿੰਗ 'ਚ ਵੀ ਐਬਸਟੇਨ ਕੀਤਾ। ਸੋ ਉਹਨੇ ਬਿਲਕੁਲ, ਕਿਉਂਕਿ ਉਹਨੇ ਆਪਣਾ ਰੋਲ ਜਿਹੜਾ ਵਿਚੋਲੇ ਵਾਲਾ ਵੀ ਕਾਇਮ ਰੱਖਿਆ ਕਿਤੇ ਨਾ ਕਿਤੇ, ਲੇਕਿਨ ਜਿਹੜਾ ਰਸ਼ੀਆ ਨੂੰ ਉਹਨੇ ਐਜ਼ ਏ ਐਗਰੈਸਰ ਜਾਂ ਇਨਵੇਜਨ ਨਹੀਂ ਕਿਹਾ ਯੂਕਰੇਨ ਦੇ ਉੱਤੇ ਉਸ ਦੇ ਐਕਸ਼ਨ। ਹੁਣ ਇਸ ਸਾਰੇ ਦੇ ਚੱਲਦਿਆਂ ਈਵਨ ਚਾਈਨਾ ਦੀ ਫੋਰਨ ਮਿਨਿਸਟਰੀ ਨੇ ਪਿਛਲੇ ਦਿਨਾਂ 'ਚ ਭਾਰਤ ਪ੍ਰਤੀ ਗੱਲ ਕਰਦਿਆਂ ਵੀ ਇਹੀ ਇੱਕ ਨਸੀਹਤ ਵਾਂਗ ਗੱਲ ਕੀਤੀ ਕਿ ਭਾਈ ਇਹ ਕੋਈ ਤੀਸਰੀ ਤਾਕਤ ਜਿਹੜੀ ਹੈ ਇੱਥੇ ਉਕਸਾ ਰਹੀ ਹੈ, ਔਰ ਅਸੀਂ ਭਾਰਤ ਦੇ ਨਾਲ ਚੰਗੇ ਰਿਲੇਸ਼ਨ ਚਾਹੁੰਦੇ ਹਾਂ। ਸਾਡਾ ਜਿਹੜੇ ਨੇ ਉਹ ਸਾਰਾ ਠੀਕ ਹੈ, ਬਾਰਡਰ ਡਿਸਪਿਊਟ ਹੈ, ਉਸ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ, ਲੇਕਿਨ ਦੇਰ ਆਰ ਅਦਰ ਵੇਜ਼ ਕਿ ਵੀ ਅਸੀਂ ਮੂਵ ਫਾਰਵਰਡ ਕਰੀਏ। ਸੋ ਇਹ ਕਾਈਂਡ ਆਫ ਭਾਰਤ ਨੂੰ ਉਹਨਾਂ ਨੇ ਇੰਡੀਕੇਸ਼ਨ ਵੀ ਦਿੱਤੀ ਕਿ ਬਈ ਹੁਣ ਜਿਹੜੀ ਤੁਸੀਂ ਬਗਾਨੀ ਸ਼ਹਿ ਦੇ ਉੱਤੇ ਭੂਤਰੇ ਹੋਏ ਸੀ, ਚਾਂਬਲ ਰਹੇ ਸੀ, ਹੁਣ ਥੋੜ੍ਹਾ ਜਿਹਾ ਕੂਲ ਡਾਊਨ, ਕਾਮ ਡਾਊਨ, ਔਰ ਇਸ ਗੱਲ ਨੂੰ ਅੱਗੇ ਤੋਰੋ। ਹੁਣ ਸਾਡੇ 1-2 ਵਿਊਅਰਸ ਨੇ ਵੀ ਸਾਨੂੰ ਲਿਖਿਆ, ਪਹਿਲਾਂ ਵੀ ਕਿਹਾ ਸੀ, ਕਈਆਂ ਨੇ ਕਿਹਾ ਜੀ ਤੁਸੀਂ ਤਾਂ ਰਸ਼ੀਆ ਦੇ ਨਾਲ ਅਕਾਊਂਟ ਸੈਟਲ ਕਰਨੇ ਸੀ। ਬਿਲਕੁਲ, ਰਸ਼ੀਆ ਕਦੇ ਵੀ ਸਾਡੇ ਉਸ ਜੋ ਕੁਛ ਜੂਨ 84 ਦੇ ਫੌਜੀ ਹਮਲੇ ਵੇਲੇ ਜਿਹੜੀਆਂ ਧਿਰਾਂ ਜਿਹੜੀਆਂ ਨੇ ਉਹ ਸਿੱਖਾਂ ਦੇ ਉੱਤੇ
ਜਿਹੜੀ ਟੋਟਲ ਵਾਰ ਥੋਪੀ ਗਈ ਜੂਨ 84 ਦੇ ਵਿੱਚ, ਉਸ ਦੀਆਂ ਸ਼ਰੀਕ ਨੇ। ਉਹ ਸਾਡਾ ਅੱਜ ਵੀ ਦੁਸ਼ਮਣ ਨੇ, ਪਰ ਕਿਉਂਕਿ ਅਸੀਂ ਇੱਕ ਪਾਸੇ ਸਾਡਾ ਸਿੱਖ ਇੰਟਰਸਟ ਹੈ, ਉਹਦੇ 'ਚੋਂ ਅਸੀਂ ਜ਼ਾਹਰ ਹੈ ਸਾਡੇ ਲਈ ਵੀ ਸਬਕ ਸਿੱਖਣ ਵਾਲੀ ਗੱਲ ਹੈ ਕਿ ਭਾਈ ਆਪਣੀ ਲੜਾਈ ਖੁਦ ਲੜਨ ਦੀ ਗੱਲ ਹੈ। ਉੱਥੇ ਇਹ ਵੀ ਸਾਹਮਣੇ ਹੈ ਕਿ ਵੀ ਜਿਵੇਂ ਯੂਕਰੇਨੀਅਨ ਲੋਕਾਂ ਨੇ ਇਹਦੇ ਬਾਵਜੂਦ ਕਿ ਅਮਰੀਕਾ ਜਾਂ ਨੈਟੋ ਨੇ ਬਾਂਹ ਨਹੀਂ ਫੜੀ, ਜਿਵੇਂ ਉਹ ਸੋਲੀਡੈਰਿਟੀ ਦੇ ਨਾਲ ਉਹਨਾਂ ਦੀਆਂ ਬੀਬੀਆਂ ਔਰ ਬੰਦੇ ਔਰ ਈਵਨ ਬਾਹਰੋਂ ਜਾ ਕੇ ਵੀ ਉਸ ਥਾਂ ਦੇ ਉੱਤੇ ਉਹਨਾਂ ਨੇ ਰੈਜ਼ਿਸਟ ਕੀਤਾ ਜਾਂ ਕਰ ਰਹੇ ਨੇ, ਉਹ ਵੀ ਸਾਡੇ ਲਈ ਐਡਮਿਰੇਬਲ ਹੈ। ਔਰ ਇਹੀ ਕਾਰਨ ਹੈ ਕਿ ਹਿਊਮੈਨਿਟੇਰੀਅਨ ਕ੍ਰਾਈਸਿਸ ਕੈਟਾਸਟ੍ਰੋਫੀ ਦੇ ਚੱਲਦਿਆਂ ਵੀ ਜਿਵੇਂ ਉੱਥੇ ਪਹੁੰਚ ਕੇ ਯੂਨਾਈਟਿਡ ਸਿੱਖਸ, ਖਾਲਸਾ ਏਡ, ਸਿੱਖਸ ਫਾਰ ਜਸਟਿਸ, ਸਿੱਖਾਂ ਨੇ ਆਪਣਾ ਫਰਜ਼ ਵੀ ਨਿਭਾਇਆ ਉਸ ਲਾਈਨ ਦੇ ਉੱਤੇ। ਔਰ ਜਿਨ੍ਹਾਂ ਨੇ ਈਵਨ ਇਹ ਪੋਲੀਟੀਕਲ ਆਰਗੂਮੈਂਟ ਵੀ ਜਿਹੜਾ ਇਹ ਥਰੋ ਕੀਤਾ ਹੈ ਕਿ ਵੀ ਜੇ ਯੂਕਰੇਨ ਸਾਡੀ ਜਿਹੜਾ ਹੈ ਉਹ ਰੈਕਗਨਾਈਜ਼ ਕਰੇ ਔਰ ਉਸ ਇਸ਼ੂ ਨੂੰ ਲਿਆਏ ਤਾਂ ਅਸੀਂ ਤਿਆਰ ਹਾਂ। ਇਹ ਵੀ ਇੱਕ ਜਿਹੜਾ ਤੁਹਾਡਾ ਪੋਲੀਟੀਕਲ ਮੈਚਿਓਰਿਟੀ ਵੀ ਹੈ ਇਸ 'ਚੋਂ। ਹਾਲਾਂਕਿ ਕੋਈ ਇਹ ਨਹੀਂ ਹੈ ਕਿ ਵੀ ਉੱਥੇ ਕੋਈ ਅਸੀਂ ਲਾਈਨ ਲਾ ਦਿੱਤੀ ਹੈ ਜਾਂ ਬੇਮਤਲਬ ਅਸੀਂ ਸਿਰਫ ਲੜਨ ਦੇ ਲਈ ਜਾਂ ਮਰਨ ਦੇ ਲਈ ਹੈ। ਸੋ ਇਹ ਵੀ ਆਇਆ ਕਿ ਭਾਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਸਿੱਖ ਫੈਕਟਰ ਵੀ ਜਿਹੜਾ ਆਪਣੀ ਹੋਂਦ ਰੱਖਦਾ ਹੈ। ਇਹ ਤਾਂ ਆਉਣ ਵਾਲੇ ਦਿਨ ਦੱਸਣਗੇ ਕਿ ਭਾਈ ਕਿਸ ਪਾਸੇ ਜਾ ਰਿਹਾ। ਅਸੀਂ ਤਾਂ ਜਿਹੜੇ ਐਮਰਜਿੰਗ ਸੀਨੇਰੀਓ ਨੇ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਵੀ ਜੇ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਆਲਰੇਡੀ ਇਸ ਦੇ ਉੱਤੇ ਸੌਫਟ ਲਾਈਨ ਲਈ ਹੈ, ਉਹਨੇ ਜਿਹੜਾ ਨਿਊਟਰਲ ਰਹਿਣ ਦਾ ਕੀਤਾ। ਦੂਸਰਾ ਇਹ ਵਿਕਟਰੀ ਹੈ, ਜਿਹੜਾ ਰਸ਼ੀਆ ਐਗਰੈਸਰ ਤਾਂ ਹੈ ਔਰ ਉਹਨੇ ਰਸ਼ੀਆ ਨੇ ਇੰਟਰਨੈਸ਼ਨਲ ਲਾਅ, UN ਚਾਰਟਰ ਵਾਇਓਲੇਟ ਕੀਤੇ ਨੇ। ਕਿਸੇ ਵੀ ਕੰਟਰੀ ਦੀ ਸੋਵਰਨਿਟੀ ਨੂੰ ਤੋੜਨ ਦੀ ਗੱਲ, ਉਸ ਦਾ ਰਸ਼ੀਆ ਦੋਸ਼ੀ ਹੈ ਔਰ ਇਸ ਲਈ ਉਹ ICC ਹੋਏ ਜਾਂ ਦੂਜੇ 'ਚ ਆਨਸਰੇਬਲ ਹੈ। ਇਵੇਂ ਹੀ ਜਿਵੇਂ ਜਦੋਂ ਭਾਰਤ ਨੇ ਪੁਲਵਾਮਾ ਦੇ ਹਵਾਲੇ ਦੇ ਨਾਲ ਪਾਕਿਸਤਾਨ ਦੀ ਸੋਵਰਨਿਟੀ ਵਾਇਓਲੇਟ ਕੀਤੀ, ਜਿਵੇਂ ਉਹਨਾਂ ਨੇ ਬਾਲਾਕੋਟ ਔਰ ਦੂਸਰਾ ਕੀਤਾ, ਅਸੀਂ ਸਭ ਤੋਂ ਅਗਲਿਆਂ 'ਚੋਂ ਸੀ ਜਿਹਨਾਂ ਅੱਗੇ ਫਰੰਟ 'ਤੇ ਆ ਕੇ, ਜਿਹਦੇ 'ਚ ਕਿ ਅਸੀਂ ਨਾ ਸਿਰਫ ਭਾਰਤ ਨੂੰ ਐਕਸਪੋਜ਼ ਕੀਤਾ ਉਸ ਸਾਰੇ ਦੇ ਲਈ, ਅਸੀਂ ਕਿਹਾ ਕਿ ਵੀ ਇਹ ਇੱਕ ਖਤਰਨਾਕ ਰੁਝਾਨ ਹੈ। ਔਰ ਇਸੇ ਤਰ੍ਹਾਂ ਅਸੀਂ ਬੇਸ਼ੱਕ TV84 ਤਾਂ 10 ਸਾਲ ਪਹਿਲਾਂ ਸ਼ੁਰੂ ਹੋਇਆ, ਜਦੋਂ 2003 ਦੇ ਵਿੱਚ ਅਮਰੀਕਾ ਨੇ ਇਰਾਕ ਦੀ ਸੋਵਰਨਿਟੀ ਵਾਇਓਲੇਟ ਕਰਕੇ ਉੱਥੇ ਫੌਜ, ਅਸੀਂ ਇਵੇਂ ਹੀ ਅਪੋਜ਼ ਕੀਤਾ ਸੀ ਜਿਵੇਂ ਅੱਜ ਕੀਤਾ। ਸੋ ਸਾਨੂੰ ਕੋਈ ਇਹ ਪਲੇ ਗੇਮ, ਹਾਂ ਅਸੀਂ ਇਹ ਜ਼ਰੂਰ ਦੇਖਣਾ ਹੈ ਕਿਸੇ ਵੀ ਸਿਚੁਏਸ਼ਨ 'ਚੋਂ ਕਿ ਵੀ ਸਿੱਖ ਕੌਮ ਦਾ ਇੰਟਰਸਟ ਕਿੱਥੇ ਲਾਈ ਕਰਦਾ, ਉਹ ਸਾਡੀ ਪਹਿਲ ਹੈ। ਬਾਕੀ ਨਾ ਅਸੀਂ ਜਿਹੜਾ ਹੈ ਉਹ ਇਹਨਾਂ ਤੋਂ ਕੋਈ ਤਵੱਕੋ ਸੀ ਸਾਡੀ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹ ਅੱਜ ਵੀ ਜਿਹੜਾ ਰਸ਼ੀਆ ਹੈ ਉਹੀ ਸੋਵੀਅਤ ਯੂਨੀਅਨ, ਜਿਹੜਾ ਈਵਲ ਐਮਪਾਇਰ, ਜਿਹੜਾ ਕਮਿਊਨਿਜ਼ਮ, ਔਰ ਸ਼ਾਇਦ ਸਾਡੇ ਜਿਹੜੇ ਵੀਰ ਖਾਸ ਤੌਰ 'ਤੇ ਪਾਕਿਸਤਾਨੀ ਵੀਰ ਭੈਣਾਂ ਇੱਕ ਟੈਂਪਰੇਰੀਲੀ ਅਮਰੀਕਾ ਜਾਂ ਇਹਨਾਂ ਦੀ ਸਾਰੀ ਹਿਊਮਿਲੇਸ਼ਨ 'ਚੋਂ ਜਾਂ ਡਿਫੀਟ 'ਚੋਂ ਇਹ ਸਮਝਦੇ ਨੇ ਕਿ ਭਾਈ ਉਹਨਾਂ ਦਾ ਕੁਝ ਸੈਟਲ ਹੋ ਰਿਹਾ। ਇਹ ਮਤ ਭੁੱਲੋ ਕਿ ਇਹਨਾਂ ਨੇ, ਮੈਂ ਗੱਲ ਕਰਕੇ ਹਟਿਆ ਕਿ ਚੈਚਨੀਆਂ ਦੇ ਵਿੱਚ ਕੋਈ ਈਸਾਈ ਨਹੀਂ ਵਸਦੇ। ਜਿੰਨੇ ਜ਼ੁਲਮ ਉਹਨਾਂ ਨੇ ਚੈਚਨੀਅਨ ਮੁਸਲਮਾਨਾਂ 'ਤੇ ਕੀਤੇ, ਇਹ ਵੱਖਰੀ ਗੱਲ ਹੈ ਕਿ ਅੱਜ ਉੱਥੇ ਹੀ ਉਹਨਾਂ ਨੇ ਆਪਣੇ ਉਸ ਕਿਸਮ ਦੇ ਟੌਂਡ ਪਟੌਂਡ ਖੜੇ ਕਰ ਲਏ ਜਿਹੜੇ ਉਹਨਾਂ ਦੇ ਲਈ ਮਰਨ ਦੇ ਲਈ ਮਰਸਨਰੀ ਬਣ ਕੇ ਆਉਣ ਨੂੰ ਵੀ ਤਿਆਰ ਸੀ। ਜਾਂ ਇਹਨਾਂ ਦੀ ਨੀਤੀ ਉਹੀ ਸੋਵੀਅਤ ਯੂਨੀਅਨ ਜਿਹਨੇ ਅਫਗਾਨਿਸਤਾਨ 'ਚ 10 ਸਾਲ ਡੇਰੇ ਲਾ ਕੇ, ਜੇ ਪਾਕਿਸਤਾਨ ਦੀ ਮਦਦ ਦੇ ਨਾਲ ਅਫਗਾਨ ਜਿਹੜੇ ਮੁਜਾਹਿਦ ਨੇ ਉਹਨੂੰ ਨਾ ਰੋਕਦੇ ਤੇ ਫਿਰ ਪਾਕਿਸਤਾਨ ਜਾਂ ਈਵਨ ਅਸੀਂ ਵੀ, ਮੈਂ ਬਹੁਤ ਵਾਰੀ ਸਮਝਦਾ ਹਾਂ ਵੀ ਅਸੀਂ ਕਦੇ ਵੀ ਅਫਗਾਨ ਬਹਾਦਰਾਂ ਨੂੰ ਉਹਨਾਂ ਦਾ ਉਹ ਬਣਦਾ ਡਿਊ ਨਹੀਂ ਦਿੰਦੇ। ਅਸੀਂ ਤਾਂ ਠੀਕ ਹੈ, ਅਸੀਂ ਕਹਿੰਦੇ ਹਾਂ ਜੀ ਉਹਨਾਂ ਨੇ ਜਿਹੜਾ ਬਹਾਦਰੀ ਨਾਲ ਰੈਜ਼ਿਸਟ ਕੀਤਾ ਔਰ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਪਰ ਉਹਨਾਂ ਨੇ ਕਮਿਊਨਿਜ਼ਮ ਨੂੰ ਵੀ ਜਿਹੜਾ ਉਹ ਅਫਗਾਨਿਸਤਾਨ ਦੀ ਸਰਹੱਦ 'ਤੇ ਰੋਕਿਆ। ਨਹੀਂ ਤਾਂ ਇਹੀ ਕਮਿਊਨਿਜ਼ਮ ਜਿਹੜਾ ਬਿਲਕੁਲ ਨਾਸਤਕਾਂ ਦਾ ਔਰ ਕਾਫਰਾਂ ਦਾ, ਜਿਹਦੇ ਲਈ ਕਿਉਂਕਿ ਇਸਲਾਮ ਦੀ ਡੈਫੀਨੇਸ਼ਨ 'ਚ ਮੂਮਨ ਔਰ ਕਾਫਰ, ਬਲੀਵਰ ਔਰ ਨਾਨ ਬਲੀਵਰ ਹੈ। ਸੋ ਉਹੀ ਨਾਨ ਬਲੀਵਰ ਜਿਹੜੇ ਨੇ ਉਹ ਸਾਰੇ ਉਸ ਖਿੱਤੇ 'ਚ ਹੁੰਦੇ ਔਰ ਸਾਡੇ ਖਿੱਤੇ 'ਚ ਵੀ, ਜਿਨ੍ਹਾਂ ਦੇ ਰੈਮਨੈਂਟ ਅੱਜ ਤੱਕ ਵੀ ਸਾਨੂੰ ਦੁਖੀ ਕਰ ਰਹੇ ਨੇ ਪੰਜਾਬ ਦੇ ਵਿੱਚ। ਜੇ ਸੱਚਮੁੱਚ ਇਹਨਾਂ ਦੇ ਕੋਲ ਪਾਵਰ ਆ ਜਾਂਦੀ ਤੇ ਇਹ ਫਿਰ ਸਾਡਾ ਕੀ ਕਰਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਟੈਂਪਰੇਰੀਲੀ ਜਿਹੜਾ ਠੀਕ ਹੈ ਕਿ ਅਮਰੀਕਾ ਨੂੰ ਜਾਂ ਦੂਸਰੇ ਦੇ ਅਗੇਂਸਟ ਜੇ ਰਸ਼ੀਆ ਕੋਈ ਬਰਾਉਨੀ ਪੁਆਇੰਟ ਕੋਈ ਸਕੋਰ ਕਰਦਾ ਤੇ ਉਹਦੇ 'ਤੇ ਖੁਸ਼ੀ ਦੀ ਇੱਕ ਲਾਈਨ ਦਿੱਤੀ ਜਾਂਦੀ ਹੈ। ਪਰ ਕੁੱਲ ਮਿਲਾ ਕੇ ਇਹ ਜਿਹੜੀਆਂ ਆਈਡੀਓਲੋਜੀਜ਼ ਨੇ ਲੌਂਗ ਟਰਮ, ਅਸੀਂ ਜਿਹੜੇ ਬਲੀਵਰ ਲੋਕ ਹਾਂ, ਇਸਲਾਮ ਦੇ ਬਲੀਵਰ ਹੋਣ, ਸਿੱਖੀ ਦੇ ਹੋਣ ਜਾਂ ਦੂਸਰੇ ਮਜ਼ਹਬਾਂ ਦੇ ਵੀ ਹੋਣ, ਉਹਨਾਂ ਨੂੰ ਇਹ ਸੂਟ ਨਹੀਂ ਕਰਦਾ ਹੈ ਕਿ ਭਾਈ ਇਹਨਾਂ ਨੇ ਕਿੱਧਰ ਨੂੰ ਲੈ ਕੇ ਜਾਣਾ। ਸੋ ਹੁਣ ਗੱਲ ਅਸੀਂ ਉਦੋਂ ਚਾਈਨਾ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਕਿ ਭਾਈ ਭਾਰਤ ਨੂੰ ਸ਼ੁੱਡ ਸੀ ਦਾ ਰਾਈਟਿੰਗ ਔਨ ਦਾ ਵਾਲ,
ਸ਼ੁੱਡ ਰੀਡ ਦਾ ਰਾਈਟਿੰਗ ਔਨ ਦਾ ਵਾਲ, ਕਿਉਂਕਿ 11 ਮਾਰਚ ਨੂੰ ਹੌਟ ਸਪਰਿੰਗਸ ਦੇ ਮੁੱਦੇ ਦੇ ਉੱਤੇ, ਕਿਉਂਕਿ ਜਦੋਂ ਚਾਈਨਾ ਨੇ ਜੂਨ 2020 ਦੇ ਵਿੱਚ ਗਲਵਾਨ ਵੈਲੀ 'ਚ ਉਹਨਾਂ ਨੇ ਆਪਣਾ ਆਪਰੇਸ਼ਨ ਕੀਤਾ, ਫਿਰ ਕੱਲਾ ਇਹ ਗਲਵਾਨ ਵੈਲੀ ਨਹੀਂ ਸੀ, ਇਹ ਹੌਟ ਸਪਰਿੰਗ ਵੀ ਸੀ, ਪੈਂਗੋਂਗ ਸੋ ਲੇਕ ਔਰ ਗੋਗਰਾ। ਇਸ ਦੇ ਮਾਮਲੇ 'ਚ ਕਿਉਂਕਿ ਇਹ ਜਿਹੜਾ ਹੁਣ ਗੱਲਬਾਤ ਦਾ ਗੇੜ ਹੈ ਇਹ ਭਾਰਤੀ ਸਾਈਡ ਤੇ ਸ਼ੁਰੂ ਹੋਣਾ ਹੈ, 15ਵਾਂ ਗੇੜ ਹੈ ਗੱਲਬਾਤ ਦਾ। ਔਰ ਪਹਿਲਾਂ ਪੈਂਗੋਂਗ ਸੋ, ਗੋਗਰਾ ਔਰ ਗਲਵਾਨ ਵੈਲੀ 'ਚ ਜਿਹੜਾ ਉਸ ਨੂੰ ਡੀਮਿਲੀਟਰਾਈਜ਼ ਤਾਂ ਨਹੀਂ ਹੈ, ਭਾਰਤ ਦੀਆਂ ਫੌਜਾਂ ਵੀ ਉੱਥੇ 18,000 ਤੋਂ 22,000 ਫੁੱਟ ਦੀ ਹਾਈਟ ਤੇ ਬੈਠੀਆਂ, ਰੋਜ਼ਾਨਾ ਕੈਜੂਅਲਟੀਜ਼ ਹੋ ਰਹੀਆਂ, ਕੋਈ ਠੰਡ ਦੇ ਨਾਲ ਕਿਸੇ ਨੂੰ ਗੈਂਗਰੀਨ ਹੋ ਰਹੀ ਹੈ, ਕਿਸੇ ਦੀ ਐਂਪੂਟੇਸ਼ਨਸ ਹੋ ਰਹੀਆਂ ਨੇ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਔਰ ਚਾਈਨਾ ਤਾਂ ਬੈਠਾ ਹੈ ਆਪਣੇ ਉਹ ਤਾਂ ਵਾਰਮ ਬੰਕਰਸ ਦੇ ਵਿੱਚ, ਔਰ ਉਹਨਾਂ ਨੂੰ ਤਾਂ ਬਣਾ ਕੇ, ਇਹ ਤਾਂ ਵਿਚਾਰਿਆਂ ਦੇ ਕੋਲ ਉਹੀ ਮੋਟੀ ਜਿਹੀਆਂ ਖਾਕੀ ਜਰਾਬਾਂ ਪਵਾਈਆਂ ਹੋਣੀਆਂ ਪੈਰਾਂ 'ਚ ਫੌਜੀਆਂ ਦੇ ਕਿ ਵੀ ਇੱਥੇ ਚੜ੍ਹੋ। ਸੋ ਇਸ ਸਾਰੇ ਦੇ ਚੱਲਦੇ ਆ ਹੁਣ ਜਿਹੜੀ ਗੱਲਬਾਤ ਦਾ ਦੌਰ ਹੈ ਇਹ ਹੌਟ ਸਪਰਿੰਗਸ ਦੇ ਉੱਤੇ ਹੈ, ਔਰ ਚਾਈਨਾ ਨੇ ਆਲਰੇਡੀ ਜਿਹੜੀ ਇੰਡੀਕੇਸ਼ਨ 2 ਦਿਨ ਪਹਿਲਾਂ ਦਿੱਤੀ ਹੈ। ਹਾਲਾਂ ਜੇ ਭਾਰਤ ਇਹ ਸਮਝੇ ਕਿ ਵੀ ਅੱਗੇ ਤਾਂ ਸੀ ਨਾ ਜੀ ਅਮਰੀਕਾ ਦੀ ਉਹ ਸਾਰੇ ਲਾਈਨ ਦੇ ਥੱਲੇ ਕਿ ਜੀ ਇੱਥੋਂ ਵੀ ਪਿੱਛੇ ਹਟੋ, ਉਹ ਤਾਂ ਨਹੀਂ ਨਾ ਉਹਨਾਂ ਨੇ ਹਟਣਾ ਨਾ। ਹਾਂ ਤੁਸੀਂ ਇਹ ਮੰਨ ਕੇ ਕਿ ਭਾਈ ਠੀਕ ਹੈ ਇਹ ਪੋਜੀਸ਼ਨ ਹੈ ਅੱਗੋਂ ਲਈ, ਤੁਸੀਂ ਹੁਣ ਜੇ ਜਿਵੇਂ ਭਾਰਤ ਨੇ ਕਿਹਾ ਜੀ ਅਸੀਂ ਤਿੱਬਤ ਤੇ ਅੱਖ ਰੱਖ ਰਹੇ ਹਾਂ ਔਰ ਸਮਰ ਐਕਸਰਸਾਈਜ਼ ਜਿਹੜੀਆਂ ਚਾਈਨਾ ਨੇ ਤਿੱਬਤ 'ਚ ਕਰ ਰਹੀਆਂ, ਤੇ ਜੇ ਤਾਂ ਇਵੇਂ ਹੀ ਕਹੋਗੇ ਫਿਰ ਤਾਂ ਤੁਸੀਂ ਉਹੀ ਸ਼ਰੀਕਾਂ ਨੂੰ ਅੱਗ ਲਾਉਣ ਵਾਲੀ ਗੱਲ ਹੀ ਕਰੋਗੇ, ਤਾਂ ਫਿਰ ਸ਼ਰੀਕਾਂ ਨੇ ਵੀ ਕੁਛ ਨਾ ਕੁਛ ਕਰਨਾ ਹੀ ਹੈ। ਤੇ ਜੇ ਬੰਦੇ ਦੇ ਪੁੱਤਾਂ ਵਾਂਗ ਜਿਵੇਂ ਚਾਈਨੀਜ਼ ਔਰ ਟ੍ਰੈਡੀਸ਼ਨ ਦੇ ਵਿੱਚ ਹੁੰਦਾ ਹੈ ਕਿ ਕਾਊਟਾਓ, ਕਿ ਵੀ ਜੇ ਤੁਸੀਂ ਇੱਕ ਵਾਰੀ ਕਾਊਟਾਓ ਕਰ ਲਓ ਫਿਰ ਉਹਨੂੰ ਕਹੋ ਜੀ ਠੀਕ ਹੈ ਅਸੀਂ ਉਹ ਤੁਹਾਨੂੰ ਉਨਾ ਕੁ ਰੁਤਬਾ ਦੇਣਗੇ ਜਿੰਨਾ ਕੁ ਤੁਸੀਂ ਡਿਜ਼ਰਵ ਕਰਦੇ ਹੋ। ਔਰ ਅਸੀਂ ਜਿਹੜਾ ਇਸ ਬਾਰੇ ਗੱਲ ਤਾਂ ਇਹੀ ਕਰ ਸਕਦੇ ਹਾਂ ਕਿ ਭਾਈ ਇਸ 'ਚੋਂ ਕੁਛ ਨਾ ਕੁਛ ਕਾਮਯਾਬੀ ਨਿਕਲੇ। ਤਾਂ ਕਾਮਯਾਬੀ ਇਹੀ ਹੋਏਗੀ ਕਿ ਭਾਰਤ ਆਪਣੀ ਜਿਹੜੀ ਝੂਠੀ ਬਣਾਈ ਹੋਈ ਆਪਣੀ ਅੰਦਰ ਦੀ ਤਾਕਤ, ਜਿਸ ਨੂੰ ਇਹ ਕਹਿੰਦੇ ਨੇ ਜੀ ਅਸੀਂ ਸੁਪਰ ਪਾਵਰ ਹੋ ਗਏ ਹਾਂ, ਰੀਜਨਲ ਪਾਵਰ, ਏਸ਼ੀਅਨ ਟਾਈਗਰ, ਕਿਉਂਕਿ ਮੇਰੇ ਸਾਹਮਣੇ ਤਾਂ ਪਿਛਲੇ 30 ਸਾਲ ਦਾ ਉਹ ਸਾਰਾ ਕੁਝ ਘੁੰਮ ਜਾਂਦਾ ਹੈ ਕਿ ਵਾਜਪਾਈ ਦੇ ਜ਼ਮਾਨੇ ਜਦੋਂ ਅਜੇ ਪਹਿਲੀ ਹਕੂਮਤ ਇਹਨਾਂ ਦੀ ਸੀ ਉਦੋਂ ਇਹਨਾਂ ਦੇ ਸ਼ਾਈਨਿੰਗ ਇੰਡੀਆ ਦੇ ਨਾਂ ਥੱਲੇ ਜਿਹੜਾ ਇਹਨਾਂ ਦਾ ਸੀ ਕਿ 2025 तक हम चीन को पछाड़ देंगे, 2050 तक हम अमेरिका को पीछे छोड़ देंगे और सुपर पावर, फिर हौली हौली हो गए एशियन टाइगर रह गए। ਹੁਣ ਉਹਨਾਂ ਨੂੰ ਕਹੋ ਜੀ ਤੁਸੀਂ ਭਾਰਤ ਦੀ ਬਿੱਲੀ ਰਹੋ, ਬਿੱਲੀ ਹੈਗੇ ਹੋ, ਉਹਨੂੰ ਮੰਨ ਲਓ ਕਿ ਤੁਸੀਂ ਬਿੱਲੀ ਹੋ। ਇਹ ਕਹੀ ਜਾਓ ਕਿ ਬਿੱਲੀ ਸ਼ੇਰ ਦੀ ਮਾਸੀ ਹੈ, ਜੇ ਅਸੀਂ ਮਾਸੀ ਹਾਂ ਤਾਂ ਚਲੋ ਸ਼ੇਰ ਵੀ ਸਾਡਾ ਹੀ ਹੈ। ਸੋ ਇੰਨੇ ਕੁ ਨਾਲ ਆਪਣੇ ਆਪ ਨੂੰ ਖੁਸ਼ ਰੱਖੋ, ਫਿਰ ਤਾਂ ਚਾਈਨਾ ਜਿਹੜਾ ਹੈ ਉਹ ਤੁਹਾਨੂੰ ਬਣਦਾ ਮਾਣ ਸਤਿਕਾਰ ਵੀ ਦੇਵੇਗਾ। ਪਰ ਜੇ ਤੁਹਾਡਾ ਕੁੱਟ ਖਾਣ ਨੂੰ ਹੀ ਜੀ ਕਰਦਾ ਹੈ ਫਿਰ ਤਾਂ ਇਹ ਤੁਹਾਡੀ ਮਰਜ਼ੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।